लो जी शुरू होता है आखिरत का सफ़र। वो आखिरत उस मानी च नहीं, इसलिए कि आखिरत मतलब वापसी, अखीरी रस्ता होंदा है जिथे तुसी रहिंदे हो। ते उस रस्ते पर चले मुड़ रही हैं जी गड्डियां। ते बड़ी सेवा की है, तो बड़ा ही टाइम दिता सुखविंदर सिंह होरां ने। सारे फर्ज ही इन्होंने निभाए। हाँ, किचन भी पूरा निभाया, खाण पीन होटलिंग भी, रेस्टोरेंट के अंदर भी। फिर ड्राइवर का रोल भी इन्होंने खूब निभाया। थक्या नहीं है बंदा। हाँ, हसदा खेडदा चेहरा। तो मेरा मानना है कि दुनिया फिर ना ऐसे लोगों की करके ही कायम है। तो दुनिया दे विच अजे कुछ ना कुछ है बाकी, और वो बाकी की है ये ऐसिया शख्सियतों के नाल मिल के तुहानूं अंदाज़ा हो जाता। सो हसदे वसदे रहो भाजी। बिल्कुल जी, तुसीं आउंदे जांदे रहो जी। आंदे जाते रहेंगे जी। जदों बस थोड़े जे हुण गर्मियां लंघ जान तो फिर बना लवांगे प्लान। जरूर इस तो पहले फिर तुहानूं भी बुलाते हैं पाकिस्तान। कोई तो मसला तुसीं सारिਆਂ भी कहना है कि पाकिस्तान आने इन्होंने घुमाई है, अजे तक पाकिस्तान नहीं है। जरूर मारांगे चक्कर जी। लो जी निकलते हैं। पिछे मुंडा ए देखो, दो कैमरे लेके बैठा जी दो मुंडा। कैमरे लेके बैठा जी। ये कहंदा जल्दी जो भी लागेंगे। ਇਹ ਕਹਿੰਦਾ ਸਾਰੀ ਬਹਿਰੀਨ ਰਿਕਾਰਡ ਕਰਕੇ ਲੈ ਜਾਣੀ ਅੱਜ। लो जी जांदे बहरीन नूं भी वेख लो। बहरीन उत्थे ही खड़ा है। ਬਹਿਰੀਨ ਹੀ ਜਾ ਰਿਹਾ ਆਪਾਂ ਚੱਲੇ। हाँ, बहरीन उत्थे ही खड़ा है। ਬਹਿਰੀਨ ਉੱਤੇ ਖੜਾ ਹੈ। इंज लग रही है जिदा मेरे नाल जा रही है, और यकीनन मेरे नाल ही जा रही है। बहुत सारी ਯਾਦਾਂ ਚੱਲ चीज़ें। ਜਾਂਦੀਆਂ ਜੀ ਨਾਲ, ਯਾਦਾਂ ਨਾਲ ਹੀ ਰਹਿੰਦੀਆਂ। मेमोरीज दे नाल बिल्कुल नाल जा रही है जी। रोना नहीं अंजम, रोना नहीं। ਹੋਕਾ ਲਿਆ ਵਧੀਆ ਨਿਕਲਿਆ ਜੀ ਹਫਤਾ, ਪਤਾ ਹੀ ਨਹੀਂ ਲੱਗਾ। ਇਦਾਂ ਹੀ ਅੱਜ ਦੀਆਂ ਗੱਲਾਂ ਪੇ ਆ ਰਹੇ 에어ਪੋਰਟ ਤੇ ਲੈਣ ਜਾਣਾ ਅੱਜ ਛੱਡਣ ਜਾਣ ਦੀਆਂ ਗੱਲਾਂ ਹੋ ਗਈਆਂ। ਹਾਂਜੀ ਚੱਲੇ ਆਂ ਦੁਬਈ ਦੇ ਵਿੱਚ। ਤੇ ਕਹਿੰਦੇ ਆ ਕਿ ਜਿਨ੍ਹਾਂ ਲੋਕਾਂ ਦੇ ਨਾਲ ਤੁਸੀਂ ਰਹੋ ਉਹਨਾਂ ਤੋਂ ਆਪਣੇ ਬਾਰੇ ਰਾਏ ਲੈ ਲਈ ਦੀ ਹੋਏਗੀ। ਅਸੀਂ ਕਿਤਨਾ ਤੁਹਾਡੇ ਨਾਲ ਬੁਰਾ ਕਰਕੇ ਚੱਲੇ ਆ, ਕਿੰਨੇ ਦਾ ਟਾਈਮ ਲੰਘਾ ਕੇ ਚੱਲੇ ਆ। ਕੋਈ ਗੱਲ ਨਹੀਂ ਜੀ। ਤੇ ਮੇਰੀ ਰਾਏ ਜੀ, ਮੈਂ ਪਹਿਲੇ ਮੁxtਲਿਫ ਵਲੌਗਸ ਦੇ ਵਿੱਚ ਵੀ ਤੁਹਾਨੂੰ ਦੱਸਦਾ ਨਹੀਂ ਆਵਾਂ ਕਿ ਮੇਰਾ ਸੱਚ ਅ ਵੰਡਰਫੁਲ ਐਕਸਪੀਰੀਅੰਸ ਉਹ ਸੁਖਵਿੰਦਰ ਸਿੰਘ ਹੋਰਾਂ ਦੇ ਨਾਲ ਰਿਹਾ। ਔਰ ਬੜੇ ਘੱਟ ਲੋਕ ਹੁੰਦੇ ਨੇ ਜਿਹੜੇ ਤੁਹਾਨੂੰ ਇੰਨਾ ਮਾਣ, ਇਤਨੀ ਮੁਹੱਬਤ ਦਿੰਦੇ ਨੇ ਕਿ ਕੋਈ ਫਰਕ ਰਿਹਾ ਹੀ ਨਹੀਂ ਜਾਂਦਾ। ਤੇ ਜਿਨ੍ਹਾਂ ਸ਼ਖਸੀਅਤਾਂ ਦੇ ਵਿਚਕਾਰ ਫਰਕ ਨਹੀਂ ਰਹਿੰਦਾ, ਉਹ ਫਿਰ ਇੰਜ ਹੁੰਦਾ ਹੈ ਕਿ ਜਿਵੇਂ ਤੁਹਾਡੇ ਨਾਲ ਜੰਮੇ ਨੇ। ਤੇ ਇਹ ਤੇ ਹੈ ਮੇਰਾ ਵਿਊ। ਬੜੀ ਸੇਵਾ ਕੀਤੀ ਇਹਨਾਂ ਨੇ, ਬੜਾ ਅਸੀਂ ਇਹਨਾਂ ਨੂੰ ਕਹਿੰਦੇ ਨਾ ਕਿ ਖਪਾਇਆ, ਰੱਜ ਕੇ ਖਪਾਇਆ, ਬੜੀਆਂ ਫਰਮਾਇਸ਼ਾਂ ਕੀਤੀਆਂ ਤੇ ਹੱਸਦੇ ਹੀ ਰਹੇ ਤੇ ਹਰ ਚੀਜ਼ ਪੂਰੀ ਕਰ ਦਿੱਤੀ। ਜੋ ਕਹਿੰਦੇ ਹੋ ਗਿਆ। ਤੇ ਤੁਸੀਂ ਦੱਸੋ ਭਾਈ ਜੀ, ਇਹ ਖਪਾਇਆ ਕਿੰਜ ਦਾ ਲੱਗਿਆ? ਬਹੁਤ ਵਧੀਆ ਮਜ਼ਾ ਆਇਆ ਜੀ। ਜਦੋਂ ਕੋਈ ਆਪਣਾ ਆਉਂਦਾ ਨਾ, ਫਿਰ ਉਹਨੂੰ ਇਸ ਚੀਜ਼ ਨਾਲ ਨਹੀਂ ਦੇਖਦੇ ਵੀ ਅਸੀਂ ਉਹ ਕਾਹਦੇ ਲਈ ਕਰ ਰਹੇ ਹਾਂ। ਉਹ ਅਸੀਂ ਇਹ ਸੋਚਦੇ ਹਾਂ ਅਸੀਂ ਆਪਣੇ ਲਈ ਕਰ ਰਹੇ ਹਾਂ। ਆਪਣੇ ਭਰਾ ਆਏ ਹੋ ਆ ਸਾਡੇ ਕੋਲ, ਹੁਣ ਸਾਡਾ ਫਰਜ਼ ਬਣਦਾ ਸੀ ਤੁਹਾਡੀ ਹਰ ਸ਼ੈ ਪੂਰੀ ਕਰਨ ਦਾ, ਹਰ ਤਮੰਨਾ ਪੂਰੀ ਕਰਨ ਦਾ। ਤੇ ਅਸੀਂ ਆਪਣੀ ਕੋਸ਼ਿਸ਼ ਕੀਤੀ ਆ ਛੋਟੀ ਜਿਹੀ ਕਿ ਤੁਹਾਨੂੰ ਇੱਥੋਂ ਖੁਸ਼ੀਆਂ ਦਾ ਗੁਲਦਸਤਾ ਦੇ ਕੇ ਭੇਜੀਏ ਕਿ ਤੁਸੀਂ ਯਾਦ ਰੱਖੋ ਬਹਿਰੀਨ ਆਏ ਸੀ। ਦਿਲ ਗਾਰਡਨ ਹੈ ਜੀ। ਬਿਲਕੁਲ ਜੀ। ਤੇ ਬਸ ਇਹੀ ਮੰਨਣਾ ਮੇਰਾ। ਮੈਂ ਜਦੋਂ ਆਪ ਵੀ ਟਰੈਵਲ ਕਰਦਾ ਰਹਿਣਾ ਤਾਂ ਮੈਨੂੰ ਵੀ ਜਿੱਥੇ ਮੈਂ ਜਾਂਦਾ ਤਾਂ ਮਹਾਰਾਜ ਦੀ ਕਿਰਪਾ ਨਾਲ ਤਾਂ ਮੈਨੂੰ ਇਹੋ ਜਿਹਾ ਸੱਜਣ ਮਿਲਦੇ ਆ। ਤਾਂ ਕਹਿੰਦੇ ਹੁੰਦੇ ਜਦੋਂ ਦਿਲੋਂ ਚਾਹ ਰੱਖ ਕੇ ਤੁਰੀਏ ਤਾਂ ਮੂਹਰੇ ਰਾਹ ਆਪੇ ਮਿਲ ਜਾਂਦਾ ਆ। ਤੁਹਾਡਾ ਦਿਲੋਂ ਪਿਆਰ ਸੀ ਜਿਹੜਾ ਤੁਸੀਂ ਇੱਥੇ ਆਏ ਸਾਡੇ ਕੋਲ, ਤੁਹਾਡੀ ਖਿੱਚ ਸੀ ਜੀ ਜਿਹੜੀ ਖਿੱਚ ਕੇ ਲੈ ਆਈ। ਇਹ ਦੱਸੋ ਵੀ ਟਰੈਵਲਿੰਗ ਕਿਉਂ ਜ਼ਰੂਰੀ ਹੈ ਤੇ ਕਿੰਨੀ ਕੁ ਜ਼ਰੂਰੀ ਹੈ? ਆਮ ਪਬਲਿਕ ਜਿਹੜੀ ਸੁਣ ਰਹੀ ਉਹਨਾਂ ਨੂੰ ਦੱਸੋ। ਟਰੈਵਲਿੰਗ ਤਾਂ ਬਹੁਤ ਜ਼ਰੂਰੀ ਹੈ ਜੀ ਲਾਈਫ ਦੇ ਵਿੱਚ। ਟਰੈਵਲਿੰਗ ਤੁਹਾਡਾ ਇੱਕ ਮਾਈਂਡ ਫਰੈਸ਼ ਕਰ ਦਿੰਦੀ ਆ, ਤੁਹਾਨੂੰ ਦੀ ਸਟ੍ਰੈਸ ਦੂਰ ਕਰ ਦਿੰਦੀ ਆ। ਦੂਸਰੀ ਤੁਹਾਨੂੰ ਜਨਰਲ ਨੌਲੇਜ ਮਿਲਦੀ ਆ। ਦੂਸਰੇ ਕਲਚਰ ਨੂੰ ਜਾਣਨ ਦਾ ਮੌਕਾ ਮਿਲਦਾ, ਦੂਸਰੇ ਕਲਚਰ ਦਾ ਫੂਡ, ਉਹਨਾਂ ਦੀ ਹਿਸਟਰੀ, ਉਹਨਾਂ ਦਾ ਰਹਿਣ ਸਹਿਣ ਦੇਖਣ ਦਾ ਪਤਾ ਲੱਗਦਾ, ਜਿਹੜਾ ਕਿ ਆਪਣੀ ਮੋਟੀਵੇਸ਼ਨ ਕਰਦਾ ਆਪਣੀ ਲਾਈਫ ਨੂੰ। ਟਰੈਵਲਿੰਗ ਬਹੁਤ ਜ਼ਰੂਰੀ ਆ। ਟਰੈਵਲਿੰਗ ਬ੍ਰੇਕ ਲੈ ਕੇ ਥੋੜੀ ਜਿਹੀ ਕਰ ਲਿਆ ਕਰੋ, ਹਫ਼ਤਾ ਖੰਡ ਦੀ ਚਾਹੇ ਕਰ ਲਿਓ। ਜੇ ਆਪਾਂ ਸੋਚੀਏ ਕਿ ਟਰੈਵਲਿੰਗ ਉਦੋਂ ਕਰਾਂਗੇ, ਪੈਸੇ ਜੋੜੀ ਜਾਂਦੇ ਉਹ ਸਾਲੇ ਬੈਂਕਾਂ ਵੀ ਅੱਜ ਕੱਲ੍ਹ ਕਰਾਫਟ ਹੋ ਜਾਂਦੇ, ਦੇਣੇ ਉਹ ਨਹੀਂ ਵੀ ਗਏ ਨੇ ਤੁਹਾਨੂੰ। ਤੇ ਜਿਹੜੇ ਤੁਹਾਡੇ ਜੇਬ 'ਚ ਆ, ਮੰਨਣਾ ਮੇਰਾ ਉਹੀ ਆ ਕਿ ਉਹ ਤੁਹਾਡੇ ਆ, ਜਿਹੜੇ ਤੁਸੀਂ ਬੈਂਕ 'ਚ ਰੱਖਤੇ ਉਹ ਤੁਹਾਡੇ ਹੈ ਨਹੀਂ। ਤਾਂ ਆਪਣੇ ਥੋੜ੍ਹਾ ਜਿਹਾ ਬਚਾ ਕੇ, ਠੀਕ ਆ ਘਰਾਂ ਦੀਆਂ ਮਜਬੂਰੀਆਂ ਆ, ਜ਼ਿੰਮੇਵਾਰੀਆਂ, ਰਿਸਪੌਂਸੀਬਿਲਟੀਆਂ ਆਪਣੇ ਪਰਿਵਾਰਾਂ ਦੀਆਂ ਸਾਰਿਆਂ ਲਈ। ਤਾਂ ਲੇਕਿਨ ਥੋੜ੍ਹਾ ਜਿਹਾ ਟਾਈਮ ਆਪਣੀ ਲਾਈਫ ਨੂੰ ਜ਼ਰੂਰ ਕੱਢਿਆ ਕਰੋ ਤੇ ਥੋੜ੍ਹਾ ਜਿਹਾ ਟਾਈਮ ਆਪਣੇ ਆਪ 'ਤੇ ਜ਼ਰੂਰ ਸਪੈਂਡ ਕਰੋ। ਜਦੋਂ ਤੁਸੀਂ ਆਪਣੀ ਹੈਲਥ ਵਾਸਤੇ ਥੋੜ੍ਹਾ ਜਿਹਾ ਟਾਈਮ ਸਪੈਂਡ ਕਰਦੇ ਹੋ, ਉਹ ਤੁਹਾਡਾ ਗਹਿਣਾ ਆ। ਜਦੋਂ ਤੁਸੀਂ ਆਪਣੇ ਘੁੰਮਣ ਵਾਸਤੇ ਥੋੜ੍ਹਾ ਜਿਹਾ ਟਾਈਮ ਕੱਢਦੇ ਆ, ਉਹ ਤੁਹਾਡਾ ਮੋਟੀਵੇਸ਼ਨ ਆ ਜਾਂਦਾ ਜੀ। ਠੀਕ ਹੈ ਜੀ। ਤੇ ਬਾਕੀ ਸਾਰਾ ਦਿਨ ਕੰਮ ਕਰਦੇ ਆ ਆਪਾਂ, ਫੈਮਿਲੀ ਲਈ ਟਾਈਮ ਦਿੰਦੇ ਹੀ ਆ। ਉਹ ਜਿਹੜੀ 8-10 ਘੰਟੇ ਦੀ ਮਿਹਨਤ ਆ
ਉਹ ਬੱਚਿਆਂ ਦੇ ਤੇ ਆਪਣੇ ਪਰਿਵਾਰ ਲਈ ਤਾਂ ਉਹ ਹੈਗਾ ਹੀ ਆ। ਠੀਕ ਆ ਜੀ, ਬਹੁਤ ਤੇ ਵਧੀਆ। ਬਹੁਤ ਜ਼ਰੂਰੀ ਆ ਟਰੈਵਲਿੰਗ ਕਰਨਾ ਵੀ ਜ਼ਿੰਦਗੀ 'ਚ। ਬੈਲੈਂਸ ਕਰਕੇ ਚੱਲੋ ਲਾਈਫ ਨੂੰ। ਕੱਲਾ ਕੰਮ ਵੀ ਅਸੀਂ ਵੀ ਬਥੇਰਾ ਕੰਮ ਕਰਕੇ ਦੇਖਿਆ, 30-35 ਸਾਲ ਹੋ ਗਏ ਇੱਥੇ ਕੰਮੇ ਕਰੀ ਜਾਂਦੇ ਆ। ਤਾਂ ਜ਼ਿਆਦਾ ਟਰੈਵਲਿੰਗ ਸ਼ੁਰੂ ਕੀਤੀ ਥੋੜੀ ਤਾਂ ਥੋੜਾ ਮਜ਼ਾ ਵੀ ਆਉਂਦਾ, ਥੋੜਾ ਇੰਜੋਏ ਵੀ ਹੁੰਦਾ ਹੈ, ਥੋੜਾ ਫਨ ਵੀ ਹੁੰਦਾ, ਦੂਸਰੇ ਕਲਚਰ ਵੀ ਮਿਲਦੇ ਆ। ਵਧੀਆ ਜੀ। ਓਵਰਆਲ ਤੁਸੀਂ ਟਰਾਈ ਕਰਕੇ ਦੇਖਿਓ ਕਹਾਂ ਕਿਤੇ ਹੋਰ ਕੰਟਰੀ ਵੀ ਜਾ ਕੇ, ਤਾਂ ਤੁਹਾਨੂੰ ਵੱਖਰਾ ਐਕਸਪੀਰੀਅੰਸ ਮਿਲੂਗਾ। ਤੇ ਇਹ ਮੈਂ ਤੁਹਾਨੂੰ ਕਹਿੰਦਾ ਸਾਰਿਆਂ ਨੂੰ। ਗੱਲਾਂ ਯਾਦ ਰੱਖਣ ਵਾਲੀਆਂ ਹਨ, ਯਾਦ ਰੱਖਣਾ, ਸੁਣ ਲੈਣਾ, ਆਪਣੇ ਆਪ ਨੂੰ ਟਾਈਮ ਦੇਣਾ, ਉਹਦਾ ਬਿਹਤਰ ਹੈ। ਜਿਹੜਾ ਮੇਰੇ ਜ਼ੇਨ ਦੇ ਵਿੱਚ ਆਉਂਦਾ ਹੀ ਹੈ, ਜਿਹੜਾ ਮੈਂ ਅਪਲਾਈ ਕਰਦਾ ਹੁੰਦਾ, ਥੋੜੇ ਪੈਸੇ ਬਚਾਉਂਦੇ ਰਿਹਾ ਕਰੋ। ਬਿਲਕੁਲ ਜੀ, ਬਿਲਕੁਲ। ਇਕੱਠੇ ਪੈਸੇ ਬੜਾ ਔਖਾ ਹੁੰਦਾ ਬੰਦੇ ਕੋਲ, ਤੇ ਉਹਨਾਂ ਨੂੰ ਆਪਣੇ ਤੇ ਲਾਣਾ ਇਹੀ ਹੈ। ਅਸੀਂ ਸ਼ਾਇਦ ਇਹ ਸਮਝਦੇ ਹਾਂ ਕਿ ਅਸੀਂ ਚੰਗੀ ਜੁੱਤੀ ਲੈ ਲਈ, ਕੱਪੜਾ ਲੈ ਲਈਏ, ਇਹ ਆਪਣੇ ਤੇ ਲਾਣਾ ਹੈ। ਲੇਕਿਨ ਮੈਂ ਉਸ ਤੋਂ ਵੀ ਚੰਗਾ ਸਮਝਣਾ ਹਾਂ ਤੁਹਾਡੀ ਟਰੈਵਲਿੰਗ ਦੇ ਅੰਦਰ ਤੁਸੀਂ ਲਰਨ ਬਹੁਤ ਕਰਦੇ ਹੋ, ਕਿਉਂ ਤੁਸੀਂ ਮੁਖਤਲਿਫ ਕਲਚਰਸ ਦੇ ਲੋਕਾਂ ਨੂੰ ਮਿਲਦੇ ਹੋ, ਮੁਖਤਲਿਫ ਕੰਟਰੀਜ਼ ਦੇ ਅੰਦਰ ਤੁਸੀਂ ਲੋਕਾਂ ਦੇ ਬਿਹੇਵੀਅਰਸ ਚੈੱਕ ਕਰਦੇ ਹੋ, ਤੇ ਬਹੁਤ ਕੁਝ ਤੁਸੀਂ ਲਰਨ ਕਰਨੇ ਹੋ। ਅਦਰਵਾਈਜ਼ ਤੇ ਇਹੀ ਇੱਕ ਖੂਹ ਹੈ ਜਿਹਦੇ 'ਚ ਅਸੀਂ ਡਿੱਗੇ ਰਹਿੰਦੇ ਹਾਂ, ਤੇ ਅਸੀਂ ਆਪਣੇ ਆਪ ਨੂੰ ਦੁਨੀਆ ਦੀ ਮਾਨ ਸ਼ਖਸੀਅਤ ਸਮਝ ਕੇ ਸਾਰੀ ਜ਼ਿੰਦਗੀ ਇਸੇ ਜ਼ੋਮ ਵਿੱਚ ਗੁਜ਼ਾਰ ਕੇ ਤੇ ਟੁਰ ਜਾਂਦੇ ਹਾਂ। ਸੋ ਟੁਰਨਾ ਫਿਰਨਾ ਬਹੁਤ ਜ਼ਰੂਰੀ ਹੈ। ਸਾਹਮਣੇ ਦੇ ਮੰਜ਼ਰ ਦਿਖਾਉਂਦੇ ਆ, ਏਅਰਪੋਰਟ ਦੇ ਨੇੜੇ ਆਪਟ ਰਹੇ ਹਾਂ, ਤੇ ਇਸ ਤੋਂ ਅੱਗੇ ਸਫ਼ਰ ਹੈ ਦੁਬਈ ਦਾ। ਛੱਡ ਰਹੇ ਹਾਂ ਇਸ ਵੇਲੇ ਬਹਿਰੀਨ ਨੂੰ, ਤੇ ਬਹਿਰੀਨ ਸਾਨੂੰ ਨਹੀਂ ਛੱਡ ਰਹੀ। ਸੁਣਨੀ ਵੀ ਇੱਕ ਕਲਾ ਹੈ ਜੀ। ਇਹ ਬੜਾ ਅੱਛਾ ਸੁਣਵਈਆ ਹੋਣਾ, ਬੜਾ ਇੱਕ ਆਰਟ ਹੈ। ਬਿਲਕੁਲ ਜੀ, ਬਿਲਕੁਲ ਆਰਟ ਹੈ ਜੀ। ਨੇੜੇ ਲੱਗ ਗਿਆ ਜੀ। ਸੁਣ ਕੇ ਉਹ ਤੇ ਅਮਲ ਕਰਨਾ ਉਹ ਬੜਾ ਆਰਟ ਹੈ ਜੀ। ਸੁਣ ਕੇ ਇਗਨੋਰ ਕਰਨਾ ਉਹ ਵੀ ਇੱਕ ਆਰਟ ਹੈ, ਉਹ ਵੀ ਇੱਕ ਫਨ ਹੈ। ਉਹ ਵੀ ਇੱਕ ਫਨ ਹੈ ਜੀ। ਤੇ ਚਲੋ ਆਈਆਂ ਮਿਲਦੇ ਆ, ਰੱਬ ਰਾਖਾ। ਕੰਟੈਕਟ 'ਚ ਰਹੋ। ਅਭੀ ਦੂਜਾ ਘਰ ਬਣ ਗਿਆ ਸਾਡਾ। ਬਿਲਕੁਲ ਜੀ, ਬਿਲਕੁਲ ਤੁਹਾਡਾ ਘਰ ਹੈ। ਬਿਲਕੁਲ ਜੀ। ਮੇਰਾ ਮੰਨਣਾ ਹੈ ਜਿੱਥੇ ਜਾਓ ਜੀ ਉੱਥੇ ਘਰ ਬਣਾ ਕੇ ਆਓ। ਬਿਲਕੁਲ। ਹਰੇਕ ਕੰਟਰੀਆਂ ਦੇ ਵਿੱਚ ਜਾਣਾ ਤਾਂ ਮੈਨੂੰ ਇਦਾਂ ਲੱਗਦਾ ਕਿ ਮੈਂ ਉਹਨਾਂ ਕੰਟਰੀਆਂ ਦੇ ਵਿੱਚ ਆਪਣੇ ਪਰਿਵਾਰਾਂ ਨੂੰ ਮਿਲ ਕੇ ਆਇਆ ਤੇ ਆਪਣਾ ਟਾਈਮ ਸਪੈਂਡ ਕਰਕੇ ਆਇਆ। ਉਹਨਾਂ ਨਾਲ ਅਗਲੇ ਵੀ ਮੁੜ ਕੇ ਵੇਟ ਕਰਦੇ ਆ। ਮੇਰਾ ਸਾਹਿਬ ਜਿੱਦਾਂ ਦੇ ਆਏ ਨੇ 7-8 ਦਿਨ ਹੋ ਗਏ ਤੇ ਪੁਲਿਸ ਦੀ ਗੱਡੀ ਨਹੀਂ ਵੇਖੀ। ਉਹ ਵੇਖ ਲਓ, ਉਹ ਇਸ਼ਾਰੇ ਤੇ ਅਲ ਸ਼ਰਤਾ। ਹਾਂਜੀ, ਇਸ਼ਾਰੇ ਤੇ ਖੜੀ ਹੈ। ਉਂਝ ਨਹੀਂ ਖੜੀ, ਨਾਕਾ ਲਾ। ਐ ਵੇਖੋ ਸਰ ਕਿਹੜੇ ਕਸ਼ਤੇ ਪਏ ਨੇ। ਸਮੁੰਦਰਾਂ ਵੱਲ ਆ ਗਏ, ਸਮੁੰਦਰਾਂ ਵੱਲ ਇਸ ਟਾਈਮ ਜਾ ਰਹੇ ਹਾਂ ਅਸੀਂ ਬੀਚ ਦੇ ਨਾਲ ਸਮੁੰਦਰ ਦੇ ਨਾਲ ਬਿਲਕੁਲ ਏਅਰਪੋਰਟ ਦੇ ਕਰੀਬੀ ਏਰੀਆ ਦੇ। ਬਿਲਕੁਲ ਜੀ। ਲਓ ਮਿੱਤਰੋ, ਅੱਪੜ ਹੈ ਏਅਰਪੋਰਟ, ਤੇ ਇੱਥੋਂ ਤੁਹਾਨੂੰ ਸਾਡਾ ਜਹਾਜ਼ ਨਜ਼ਰ ਨਹੀਂ ਆ ਰਿਹਾ, ਅੰਦਰ ਹੀ ਜਾ ਕੇ ਨਜ਼ਰ ਆ ਬਹੁਤ ਰਿਹਾ। ਬਹੁਤ ਧੰਨਵਾਦ ਤੁਹਾਡਾ ਆਉਣ ਦਾ ਜੀ। ਸਰ ਨੋ ਵਰਡ ਸਰ। ਤੁਹਾਡੀਆਂ ਪਿਆਰ, ਤੁਹਾਡੀਆਂ ਮੁਹੱਬਤਾਂ ਦੇ ਲਵ ਯੂ ਹੈ ਜੀ ਤੁਹਾਨੂੰ, ਤੇ ਬਿਗ ਰਿਸਪੈਕਟ ਹੈ ਜੀ। ਲਵ ਯੂ ਦੇ ਟੋਕਰੇ ਸਰ, ਢੇਰ ਸਾਰਾ ਲਵ ਯੂ। ਦੁਆ ਸਲਾਮ ਸਾਰੇ ਪਾਕਿਸਤਾਨ ਨੂੰ ਦਿਓ, ਤੇ ਸਾਡੇ ਤੋਂ ਢੇਰ ਸਾਰਾ ਪਿਆਰ। ਇਨਸ਼ਾਅੱਲਾ ਮਿਲਦੇ ਹਾਂ ਛੇਤੀ ਮਿਲਦੇ ਆ, ਇਸੇ ਸਾਲ ਦੇ ਵਿੱਚ ਮਿਲਦੇ। ਬਿਲਕੁਲ ਜੀ, ਬਿਲਕੁਲ। ਤੇ ਨਵੀਂ ਵੀਡੀਓ ਨਾਲ ਵੀ ਮਿਲਦੇ। ਨਵੇਂ ਵੀਡੀਓ ਨਾਲ ਵੀ ਮਿਲਾਂਗੇ ਜੀ। ਠੀਕ ਹੈ ਜੀ। ਬਿਲਕੁਲ ਜੀ, ਬਿਲਕੁਲ। ਚਲੋ ਲਓ ਜੀ, ਬੋਰਡਿੰਗ ਹੋ ਗਈ ਹੈ ਔਰ ਬੜਾ ਹੀ ਈਜ਼ੀ ਵੇ ਸੀ। ਤੇ ਕੋਈ ਇੱਥੇ ਲੰਬੀਆਂ ਕਤਾਰਾਂ ਨਹੀਂ, ਕੋਈ ਲੰਬੀਆਂ ਲੈਣਾ ਨਹੀਂ, ਤੇ ਬਹੁਤ ਸ਼ਾਰਟ ਟਾਈਮ ਲੱਗਿਆ ਔਰ ਬੜਾ ਰਿਸਪੈਕਟੇਬਲ ਵੇ ਦੇ ਵਿੱਚ। ਹਾਂਜੀ, ਐਂਟਰ ਹੋ ਗਏ ਔਰ ਹੁਣ ਹੋਏਗੀ ਇਮੀਗ੍ਰੇਸ਼ਨ। ਪਹਿਲੇ ਬੋਰਡਿੰਗ ਦਾ ਮਾਮਲਾ ਸੀ ਤੇ ਹੁਣ ਹੈ ਇਮੀਗ੍ਰੇਸ਼ਨ ਜੀ ਜਨਾਬ। ਸਾਰਾ ਪ੍ਰੋਸੈਸ ਕੰਪਲੀਟ, ਇਮੀਗ੍ਰੇਸ਼ਨ, ਬੋਰਡਿੰਗ ਸਭ ਕੁਛ ਓਕੇ। ਔਰ ਇਸ ਟਾਈਮ ਹੁਣ ਤਿਆਰੀ ਹੈ ਅੱਗੇ ਜਾਣ ਦੀ ਦੁਬਈ ਫਲਾਈਟ ਲਈ। ਇਹ ਕੁਛ ਵਿਊਜ਼ ਜਿਹੜੇ ਹਨ ਤੁਸੀਂ ਬਹਿਰੀਨ ਏਅਰਪੋਰਟ ਦੇ, ਇਹ ਤੁਸੀਂ ਦੇਖ ਰਹੇ ਹੋ। ਮੁੰਡਾ ਇੱਥੇ ਰਹਿ ਕੇ ਉਹਦਾ ਸਟਾਈਲ ਅਰਬੀ ਵਾਲਾ ਹੋ ਗਿਆ। ਬਿਊਟੀਫੁਲ ਵਾਕਈ ਜੀ, ਬਿਊਟੀਫੁਲ। ਹਾਂ, ਲੱਭਦੇ ਹਾਂ ਜੀ ਹੁਣ ਜਹਾਜ਼। ਇੰਨੇ ਪੈਸੇ ਭਰ ਚੁੱਕੇ ਹਾਂ। ਦੇਖੋ ਜੀ ਇੱਥੇ ਸਾਰੇ ਮੰਜ਼ਰ।
ਗੇਟ ਹੈ ਸਾਡਾ 12B। ਲੱਭਦੇ ਆ ਕਿੱਥੇ ਆ ਤੇ ਬਾਬੂ ਜੀ ਸਰਗੋਦੇ ਤੇ ਖੜੋਤੇ ਕਿੱਥੋਂ ਦੇ ਨੇ? ਮਦੀਨਾ ਬੰਦੇ ਪੇ ਸਰਗੋਦਾ ਤੂੰ मुल्तान तो एक ही एरिया जी। मैं भावल नगर वो पीछे 12B नज़र आ रही है। मतलब है तू स्पोर्ट लेना चाह रही है? जी ਇਹ ਸਾਡੇ ਸਾਹਮਣੇ ਜਿਹੜੀ ਫਲਾਈਟ ਹੈ ਇਸ 'ਤੇ ਜਾਣਾ ਹੈ ਅਸੀਂ, ਅਤੇ ਟਾਈਮ ਅਜੇ ਹੈ ਸੀ ਅਤੇ ਮੈਂ ਕਿਹਾ ਕੋਈ ਟਾਕੀ ਸ਼ਾਕੀ ਮਾਰ ਲਓ ਅਤੇ ਤੇਲ ਪਾਣੀ ਚੈੱਕ ਕਰ ਲਓ। ਅਤੇ ਹੁਣ ਤੇਲ ਪਾਣੀ ਚੈੱਕ ਹੋ ਰਹੀ ਹੈ, ਟਾਕੀ ਸ਼ਾਕੀ ਵੱਜ ਰਹੀ ਹੈ, ਅਤੇ ਇਸ ਤੋਂ ਬਾਅਦ ਫਿਰ ਬਹਿੰਦੇ ਹਾਂ ਅਤੇ ਉੱਡਦੇ ਹਾਂ। ਕੋਈ ਗੇਟ ਦੇ ਅੰਦਰ ਕੋਈ ਗਰੜ ਕਰਦਾ ਸੀ, ਗੋਡੇ ਛੋਡਾਂ ਦਾ ਇਸ਼ੂ ਸੀ, ਉਹ ਸਾਰਾ ਹੱਲ ਕਰ ਰਹੇ ਅਤੇ ਇਹਨਾਂ ਨੇ ਕਰ ਲੈਣਾ ਕੋਈ ਅੱਧੇ ਘੰਟੇ ਦੇ ਵਿੱਚ। ਉਹ ਤੋਂ ਬਾਅਦ ਫਿਰ ਆਪਾਂ ਚੱਲਦੇ। ਲੋ ਜੀ ਬਹਿ ਗਏ ਐਮਰੇਟਸ ਦੀ ਫਲਾਈਟ ਦੇ ਅੰਦਰ, ਅਤੇ PI ਤੋਂ ਆਏ ਸੀ ਅਤੇ ਐਮਰੇਟਸ ਦੇ ਵਿੱਚ ਬੈਠੇ ਹਾਂ, ਅਤੇ ਉਹ ਪੂਰਾ 2-4 ਮੱਲੇ ਹੀ ਲੱਗਦੇ ਨੇ ਇਸ ਦੇ ਅੰਦਰ। ਅਤੇ PI ਦੀ ਫਲਾਈਟ ਤੋਂ ਤੁਸੀਂ ਇਹਦੇ 'ਤੇ ਬੈਠੋ ਅਤੇ ਤੁਹਾਨੂੰ ਬਹੁਤ ਵੱਡਾ ਜਿਹੜਾ ਹੈ ਡਿਫਰੈਂਸ ਉਹ ਤੁਹਾਨੂੰ ਇੱਥੇ ਲੱਗਦਾ ਹੈ। ਸਰ ਕੰਨਾਂ ਨੂੰ ਲਾਉਣਾ, ਇਹ ਕੰਨਾਂ ਨੂੰ ਲਾਉਣ ਵਾਲੀ ਲੱਭ, ਇਹ ਦੇਖੋ ਪੂਰਾ ਅਖੀਰ ਤੱਕ। 4-5 ਪਿੰਡ ਇਕੱਠੇ ਲੜਾਇਆ। ਵੱਡੀ ਚੌੜੀ ਫਲਾਈਟ ਹੈ। ਲਓ ਜੀ ਉਡਾਣ ਲੱਗੇ ਹੁਣ। ਮੈਂ ਤੇ ਮੇਰੇ ਕੋ ਪਾਇਲਟ ਅੰਜਮ ਗਿੱਲ ਮੇਰੇ ਨਾਲ ਹੈ, ਅਤੇ ਫਲਾਈਟ ਹੈ ਅਰਬ ਐਮਰੇਟਸ ਦੀ, ਅਤੇ ਅਸੀਂ ਬਸ ਇੱਥੋਂ ਉਡ ਕਰਾਂਗੇ ਫਲਾਈ ਦੁਬਈ ਲਈ, ਔਰ ਦੁਬਈ ਫਿਰ ਜਾ ਕੇ ਉਤਰਦੇ ਹਾਂ। ਅਤੇ ਸਪੀਡ ਸਾਡੀ ਹੋਏਗੀ 5000 ਕਿਲੋਮੀਟਰ ਫੀ ਘੰਟੇ ਦੀ, ਅਤੇ ਕੋ ਪਾਇਲਟ ਮੇਰੇ ਹੱਸ ਰਹੇ ਹਨ, ਲੇਕਿਨ ਮੈਂ ਇਸੇ ਸਪੀਡ 'ਤੇ ਹੀ ਜਾਣਾ ਜੀ। ਬੈਠ ਗਿਆ ਇਸ ਵੇਲੇ ਬਹਿਰੀਨ ਏਅਰਪੋਰਟ ਤੋਂ ਦੁਬਈ ਵਾਸਤੇ ਫਲਾਈਟ ਦੇ ਵਿੱਚ, ਅਤੇ ਫਲਾਈ ਕਰੇਗੀ ਕੋਈ 10 ਮਿੰਟ ਤੱਕ, ਔਰ ਕੋਈ ਵਿਦਿਨ 1 ਆਵਰ ਦੁਬਈ ਉੱਥੇ ਲੈਂਡ ਕਰਦੇ ਆ, ਅਤੇ ਮਿਲਦੇ ਆ ਫਿਰ ਦੁਬਈ ਏਅਰਪੋਰਟ 'ਤੇ। गुड बाय बहरीन, गुड बाय। जी पहुंच चुके हैं इस वेले दुबई। पिछे तुहानू जो टावर है वो है बुर्ज खलीफा का नज़र आ रहा है। पायलट साढ़े ने ना लगता है कोई जहाज़ पहले ही उतार दिता है, तो काफ़ी देर हो गई पैरों पैरी पाया है। इवें जिमें कि तुसी कह लो बई चूंग तू ना इसने ठोकर तक अपना पैदल ही तुरे ही जा रही है। हाँ हाँ लो जी चलते हैं। अपड़ चुके हैं इस वेले दुबई एयरपोर्ट से। लो जी आ गए पैरों ते सी
ਆਹੋ ਪੈਰਾਂ ਤੇ ਹੀ ਆਇਆ। ਜੀ ਪੁੱਛਦੇ ਹਾਂ ਜੀ ਇਹਨਾਂ ਤੋਂ ਕਿ ਕਿੱਥੋਂ ਅਸੀਂ ਆਪਣਾ ਬੈਗਸ ਕਲੈਕਟ ਕਰ ਸਕਦੇ ਹਾਂ। ਲਓ ਜੀ ਹੋ ਗਿਆ ਵਾ ਸਕੈਨ ਪਾਸਪੋਰਟ ਤੇ ਹੁਣ ਨਿਕਲਦੇ ਹਾਂ ਫਿਰ ਅੱਗੇ। ਇਹ ਸਾਰਾ ਏਰੀਆ ਜਿੱਥੇ ਪਾਸਪੋਰਟਸ ਵਗੈरह ਸਕੈਨ ਹੋ ਜਿਤਨੀ ਫਲਾਈਟਸ। ਹਾਂਜੀ ਆ ਗਏ ਅਸੀਂ 에ਅਰਪੋਰਟ ਤੋਂ ਬਾਹਰ। ਇਹ ਬਾਹਰ ਦਾ ਮੰਜ਼ਰ ਹੈ ਤੇ ਇੱਥੇ ਆਉਣ ਵਾਲੇ ਦੋਸਤ ਉਹਨਾਂ ਦੇ ਨਾਲ ਫਿਰ ਅੱਗੇ ਨਿਕਲਦੇ ਹਾਂ, ਮਿਲਵਾਉਂਦੇ ਹਾਂ ਤੁਹਾਨੂੰ ਦੋਸਤ ਨਾਲ। ਹਾਂਜੀ ਮੈਂ ਇਸ ਵੇਲੇ UAE ਦੇ ਵਿੱਚ ਅਜਮਾਨ ਅਪੜਿਆ ਹਾਂ ਤੇ ਅੱਪੜ ਕੇ ਜਦੋਂ ਉਤਰ ਰਿਹਾ ਤਾਂ ਸਭ ਤੋਂ ਪਹਿਲੇ ਮੈਨੂੰ ਪੰਜਾਬ ਦਾ ਲਫ਼ਜ਼ ਜਿਹੜਾ ਹੈ ਉਹ ਨਜ਼ਰ ਆ ਰਹੀ ਹੈ, ਕਸਰ ਅਲ ਪੰਜਾਬ ਰੈਸਟੋਰੈਂਟ ਦੇ ਨਾਲ ਹਨ ਸੰਤੋਖਪੁਰੀ ਤੇ ਕੋਈ ਹਾਂਜੀ ਕੋਈ ਖਾਣ ਪੀਣ ਦਾ ਹੈ ਪਲਾਨ। ਤੇ ਪੰਜਾਬ ਦੇ ਨਾਂ ਦੇ ਖਾਣੇ ਹਮੇਸ਼ਾ ਚੰਗੇ ਹੁੰਦੇ, ਚਲੋ ਦੇਖਦੇ ਹਾਂ ਕਿ ਕਿੰਝ ਦਾ।